ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਂ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ। ਅਪਡੇਟ ਅਮਰੀਕਾ। ਅੱਜ 13 ਜਨਵਰੀ ਦਿਨ ਹੈਗਾ ਆ ਜੀ ਬੁੱਧਵਾਰ, ਅਤੇ ਅੱਜ ਦਾ ਸ਼ਾਮ ਦਾ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਦੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਸਿਹਤ ਸੰਭਾਲ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ, ਸੰਧੂ ਪਰਿਵਾਰ ਫਰੀਮਾਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ ਦੂਸਰੀ ਵਾਰ US ਕਾਂਗਰਸ ਵੱਲੋਂ ਇੰਪੀਚ ਕੀਤਾ ਗਿਆ ਹੈਗਾ। ਅੱਜ ਜਦੋਂ ਵੋਟਿੰਗ ਹੋਈ ਉਹਦੇ ਵਿੱਚ 232 ਜਿਹੜੇ ਆ ਇੰਪੀਚਮੈਂਟ ਦੇ ਹੱਕ ਦੇ ਵਿੱਚ ਆਏ, 197 ਜਿਹੜੇ ਆ ਅਗੇਂਸਟ ਆਏ। 10 ਰਿਪਬਲਿਕਨ ਇਸ ਵਾਰੀ ਜਿਹੜੇ ਆ ਇੰਪੀਚਮੈਂਟ ਦੇ ਹੱਕ ਦੇ ਵਿੱਚ ਹੋਏ ਹੈਗੇ ਆ। ਜੀ ਪਹਿਲੀ ਵਾਰੀ ਦੂਜੀ ਵਾਰੀ ਟਰੰਪ ਹੋਣਾ ਦੇ ਕਾਰਜਕਾਲ ਦੇ ਵਿੱਚ ਉਹਨਾਂ ਨੂੰ ਕਾਂਗਰਸ ਦੇ ਦੁਆਰਾ ਰਿਵਿਊ ਇੱਕ ਹਿਸਾਬ ਦੇ ਨਾਲ ਕੀਤਾ ਗਿਆ। ਮਹਾਦੋਸ਼ ਉਹਨਾਂ ਦੇ ਉੱਤੇ ਜਿਹੜੇ ਉਹ ਲਾ ਦਿੱਤੇ ਗਏ ਆ। ਦੋਸ਼ ਇਹਨਾਂ ਦੇ ਉੱਤੇ ਇਹ ਲਾਏ ਗਏ ਆ ਵੀ ਇਹਨਾਂ ਨੇ ਜਿਹੜੇ ਆ ਭੜਕਾਇਆ ਹੈਗਾ ਆ ਬਗਾਵਤ ਦੇ ਲਈ, ਅਤੇ ਉੱਥੇ ਜਿਹੜੀ ਆ ਉਹ ਕੈਪੀਟਲ ਦੇ ਵਿੱਚ ਹਿੰਸਾ ਜਿਹੜੀ ਉਹ ਹੋਈ ਹੈਗੀ ਆ। ਸੋ ਜਿਹੜੇ ਕੈਲੀਫੋਰਨੀਆ ਦੇ ਇੱਕ ਵਾਲਾਡਾਓ ਜਿਹੜੇ ਰੀਸੈਂਟਲੀ TJ ਕਾਕਸ ਨੂੰ ਹਰਾ ਕੇ ਇੱਥੇ ਫਰੈਜ਼ਨੋ ਕਾਊਂਟੀ ਦੇ ਵਿੱਚ ਜਿੱਤੇ ਸੀ, ਉਹਨਾਂ ਨੇ ਵੀ ਇੰਪੀਚਮੈਂਟ ਦੇ ਹੱਕ ਦੇ ਵਿੱਚ ਜਿਹੜੀ ਉਹ ਵੋਟ ਪਾਈ ਹੈਗੀ ਆ। ਲਿਜ਼ ਚੇਨੀ ਨੇ ਇਸ ਦੀ ਪੈੜ ਜਿਹੜੀ ਉਹ ਧਰੀ ਸੀ। ਉਸਨੇ ਕਿਹਾ ਸੀ ਸਭ ਤੋਂ ਪਹਿਲਾਂ, ਫਿਰ ਉਸ ਤੋਂ ਬਾਅਦ ਦੇ ਵਿੱਚ 3-4 ਅਤੇ ਹੌਲੀ ਹੌਲੀ ਓਵਰਆਲ ਅੱਜ ਜਿਹੜੇ 10 ਰਿਪਬਲਿਕਨਸ ਆ ਉਹਨਾਂ ਨੇ ਇਹਨਾਂ ਨੂੰ ਜਿਹੜਾ ਆ ਇੰਪੀਚਮੈਂਟ ਦੇ ਵੱਲ ਨੂੰ ਘੱਲ ਦਿੱਤਾ। ਇੰਪੀਚ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਸੋ ਇਤਿਹਾਸ ਦੇ ਵਿੱਚ ਅਮਰੀਕਾ ਦੇ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਪ੍ਰੈਜ਼ੀਡੈਂਟ ਆ ਜਿਸ ਨੂੰ 2 ਵਾਰੀ ਆਪਣੇ ਕਾਰਜਕਾਲ ਦੇ ਵਿੱਚ ਇੰਪੀਚਮੈਂਟ ਜਿਹੜੀ ਆ ਉਹ ਸਹਿਣੀ ਪਈ ਹੈਗੀ ਆ। ਸੋ ਹੁਣ ਇਸ ਤੋਂ ਬਾਅਦ ਦੇ ਵਿੱਚ ਜਿਹੜੀ ਇਹ ਹੁਣ ਇੰਪੀਚਮੈਂਟ ਦੇ ਆਰਟੀਕਲਸ ਆ ਉਹ ਉਤਲੇ ਸਦਨ, ਜਿਸ ਨੂੰ ਸੈਨੇਟ ਆਖਿਆ ਜਾਂਦਾ ਹੈ, ਉਸ ਦੇ ਵਿੱਚ ਜਿਹੜੇ ਉਹ ਜਾਣਗੇ, ਅਤੇ ਉਸ ਤੋਂ ਬਾਅਦ ਦੇ ਵਿੱਚ ਉੱਥੇ ਜਿਹੜਾ ਉਹ ਟਰਾਇਲ ਚੱਲ ਸਕਦਾ ਆ। ਉੱਧਰ ਅੱਜ ਮਿਚ ਮਕੌਨਲ ਜਿਹੜੇ ਆ ਉਹਨਾਂ ਨੇ ਮਾੜੀ ਜੀ ਇੱਦਾਂ ਲੱਗਦਾ ਵੀ ਜਿੱਦਾਂ ਹੋਰ ਸ਼ਿਕੰਜਾ ਟਰੰਪ ਹੋਣਾ 'ਤੇ ਕੱਸਣ ਦੀ ਜਿਹੜੀ ਗੱਲ ਆ ਉਹ ਆਖੀ ਆ। ਉਹਨਾਂ ਨੇ ਕਿਤੇ ਨਾ ਕਿਤੇ ਇਸ ਤਰੀਕੇ ਦੇ ਨਾਲ ਕਹਿੰਦੇ ਰਸਤਾ ਜਿਹੜਾ ਆ ਉਹ ਖੋਲ੍ਹ ਦਿੱਤਾ ਆ ਵੀ ਸ਼ਾਇਦ ਉਹਨਾਂ ਨੂੰ ਕਨਵਿਕਟ ਵੀ ਜਿਹੜਾ ਉਹ ਕਰ ਸਕਦੇ ਆ। ਅਜੇ ਉਹਨਾਂ ਨੇ ਇਸ ਦੇ ਉੱਤੇ ਚੁੱਪੀ ਧਾਰੀ ਰੱਖੀ ਆ, ਪਰ ਉਹਨਾਂ ਦੇ ਨਜ਼ਦੀਕ ਦੇ ਜਿਹੜੇ ਲੋਕ ਆ ਉਹਨਾਂ ਦੀਆਂ ਰਿਪੋਰਟਾਂ ਦੇ ਮੁਤਾਬਕ ਕਥਿਤ ਤੌਰ ਦੇ ਉੱਤੇ ਮਕੌਨਲ ਹੋ ਸਕਦਾ ਵੀ ਟਰੰਪ ਹੁਣਾਂ ਨੂੰ ਜਾਂਦੇ ਜਾਂਦੇ ਸਬਕ ਜਿਹੜਾ ਆ ਉਹ ਸਿਖਾਉਣਾ ਚਾਹੁੰਦੇ ਆ, ਕਿਉਂਕਿ ਕਿਤੇ ਨਾ ਕਿਤੇ ਮਿਚ ਮਕੌਨਲ ਹੁਣ ਜਿਹੜੇ ਮੈਜੋਰਟੀ ਲੀਡਰ ਤੋਂ ਮਾਈਨੋਰਟੀ ਲੀਡਰ ਜਿਹੜੇ ਉਹ ਵੀ ਬਣ ਜਾਣਗੇ, ਅਤੇ ਰਿਪਬਲਿਕਨਜ਼ ਪਾਰਟੀ ਦਾ ਕਾਫੀ ਭਾਰੀ ਜਿਹੜਾ ਨੁਕਸਾਨ ਆ ਟਰੰਪ ਹੁਣੀ ਆਪਣੇ 4 ਸਾਲਾਂ 'ਚ ਅਤੇ ਜਾਂਦੇ ਜਾਂਦੇ ਉਹ ਕਰ ਗਏ ਆ। ਅੱਜ ਇੱਕ ਹੋਰ ਰਿਪਰੈਜ਼ੈਂਟੇਟਿਵ ਜਿਹੜੇ ਆ ਰਿਪਬਲਿਕਨ ਪਾਰਟੀ ਦੇ, ਉਹ ਕਹਿ ਰਹੇ ਸੀਗੇ ਵੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਨੂੰ ਲੱਗਦਾ ਵੀ ਰਿਪਬਲਿਕਨ ਪਾਰਟੀ 'ਚ ਜਿਹੜਾ ਆ ਇਹਨਾਂ ਦਾ ਭਵਿੱਖ ਹੈਗਾ ਆ, ਉਹਨਾਂ ਨੇ ਇਸ ਚੀਜ਼ ਦੇ ਉੱਤੇ ਜਿਹੜਾ ਆ ਉਹ ਨਾ ਕਰ ਦਿੱਤੀ। ਕਹਿੰਦੇ ਲੱਗਦਾ ਨਹੀਂ ਆ, ਇਹ ਇਨਡਿਫੈਂਸਿਬਲ ਜਿਹੜੇ ਇਹਨਾਂ ਨੇ ਕੰਮ ਜਿਹੜੇ ਉਹ ਕੀਤੇ ਹੈਗੇ ਆ। ਮੁਸ਼ਕਿਲ ਹੀ ਆ ਵੀ ਹੁਣ ਰਿਪਬਲਿਕਨ ਪਾਰਟੀ ਜਿਹੜੀ ਆ ਉਹ ਇਹਨਾਂ ਨੂੰ ਜਿਹੜਾ ਆ ਉਹ ਬਚਾ ਸਕੇ ਜਾਂ ਗੱਲ ਜਿਹੜੀ ਉਹਨਾਂ ਦੇ ਹੱਕ ਦੇ ਵਿੱਚ ਕਰ ਸਕੇ। ਸੋ ਲੈਟਸ ਸੀ ਕੀ ਬਣਦਾ ਹੈਗਾ ਆ। ਹੁਣ 19 ਤਰੀਕ ਨੂੰ ਇੰਪੀਚਮੈਂਟ ਦੇ ਜਿਹੜੇ ਆਰਟੀਕਲ ਆ ਉੱਥੇ ਟਰਾਇਲ ਦੇ ਲਈ ਸੈਨੇਟ ਦੇ ਵਿੱਚ ਜਾਣਗੇ। ਸੋ 19 ਤਰੀਕ ਜਿਹੜੀ ਉਹ ਲਾਸਟ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਐਜ਼ ਏ ਪ੍ਰੈਜ਼ੀਡੈਂਟ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੰਪੀਚਮੈਂਟ ਤੋਂ ਬਾਅਦ ਇੱਕ ਜਿਹੜਾ ਮੈਸੇਜ ਆ ਉਹ ਜਿਹੜਾ
ਛੱਡਿਆ ਹੈਗਾ, ਸਟੇਟਮੈਂਟ ਇਸ਼ੂ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਵਾਇਲੈਂਸ ਨਹੀਂ ਹੋਣੀ ਚਾਹੀਦੀ ਹੈਗੀ, ਕੋਈ ਲਾ ਬ੍ਰੇਕਿੰਗ ਨਹੀਂ ਹੋਣਾ ਚਾਹੀਦਾ, ਕੋਈ ਵੈਂਡਲਿਜ਼ਮ ਨਹੀਂ ਹੋਣਾ ਚਾਹੀਦਾ। ਜੇ ਇਹਦੇ ਲਈ ਮੈਂ ਸਟੈਂਡ ਕਰਦਾ ਹੈਗਾ ਅਤੇ ਨੋਟ ਐਂਡ ਇਟਸ ਨੋਟ ਵਟ ਅਮੈਰੀਕਾ ਸਟੈਂਡ ਫੋਰ। ਸੋ ਮੈਂ ਸਾਰੇ ਅਮੈਰੀਕਨਸ ਨੂੰ ਕਹਿੰਦਾ ਆ ਵੀ ਜਿਹੜੀ ਟੈਨਸ਼ਨ ਆ ਉਸ ਨੂੰ ਈਜ਼ ਕੀਤਾ ਜਾਵੇ ਅਤੇ ਜਿਹੜੇ ਟੈਂਪਰਸ ਆ ਉਸ ਨੂੰ ਵੀ ਕਾਮ ਕੀਤਾ ਜਾਵੇ। ਇੰਪੀਚਮੈਂਟ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਰਾਈਟ ਡਾਇਰੈਕਸ਼ਨ ਨਹੀਂ ਹੈ ਆਉਣ ਵਾਲੇ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਦੇ ਲਈ। ਜੀ ਬਿਲਕੁਲ, ਇਹ ਤਾਂ ਹੁਣ ਬਿਲਕੁਲ ਜਾਂਦੇ ਜਾਂਦੇ ਇਹਨਾਂ ਨੇ ਕਹਿਣਾ ਹੀ ਕਹਿਣਾ ਸੀ। ਕੱਲ੍ਹ ਇਹ ਕਹਿੰਦੇ ਸੀਗੇ ਵੀ ਮੈਂ ਜੋ ਕਿਹਾ ਉਸ ਦੇ ਵਿੱਚ ਮੈਨੂੰ ਕੋਈ ਜਿਹੜਾ ਕੋਈ ਮਲਮ ਨਹੀਂ ਹੈਗਾ, ਕੋਈ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਮੈਨੂੰ ਕੋਈ ਅਫਸੋਸ ਹੈਗਾ ਉਸ ਚੀਜ਼ ਦੇ ਉੱਤੇ। ਕਹਿੰਦੇ ਵੀ ਉਹ ਮੈਂ ਗੱਲਾਂ ਠੀਕ ਆਖੀਆਂ ਆ। ਸੋ ਹੁਣ ਇਹ ਟੋਨ ਡਾਊਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਸ਼ਾਇਦ ਸੈਨੇਟ ਵਾਲੇ ਜਿਹੜੇ ਇਹਨਾਂ ਨੂੰ ਅਖੀਰ ਦੇ ਵਿੱਚ ਸਾਥ ਦੇ ਜਾਣ, ਕਿਤੇ ਕਨਵਿਕਟ ਜਿਹੜਾ ਆ ਉਹ ਨਾ ਕਰ ਜਾਣ, ਕਿਉਂਕਿ ਕਿਤੇ ਨਾ ਕਿਤੇ 17 ਤੋਂ ਵੱਧ 20 ਜਿਹੜੇ ਰਿਪਬਲਿਕਨਸ ਦੀ ਜ਼ਰੂਰਤ ਹੈਗੀ ਆ ਜਿਹੜੇ ਡੈਮੋਕਰੇਟਸ ਨੂੰ, ਜੇ ਉਹ ਇਹਨਾਂ ਨੂੰ ਕਨਵਿਕਟ ਕਰਨਾ ਚਾਹੁੰਦੇ ਹੈਗੇ ਨੇ। ਸੋ ਕਾਫੀ ਔਖਾ ਜਿਹੜਾ ਉਹ ਉਹਨਾਂ ਦੇ ਲਈ ਪੈੜ ਹੈਗੀ ਆ, ਪਰ ਉਹ ਉਸ ਦੇ ਉੱਤੇ ਤੁਰਨ ਨੂੰ ਤਿਆਰ ਆ। ਪਰ ਇਹ ਮਿਚ ਮਕੌਨਲ ਦੇ ਉੱਤੇ ਕਾਫੀ ਕੁਛ ਜਿਹੜਾ ਉਹ ਨਿਰਭਰ ਕਰੂਗਾ। ਉਹਨਾਂ ਨੇ ਆਪਣੀ ਇੰਡਾਈਟਮੈਂਟ ਦੇ ਬਾਰੇ ਇਸ ਦੇ ਵਿੱਚ ਨਹੀਂ ਜਿਹੜਾ ਉਹ ਆਖਿਆ। ਉਹਨਾਂ ਨੇ ਇਸ ਵੀਡੀਓ ਦੇ ਵਿੱਚ ਇਹ ਵੀ ਆਖਿਆ ਜਿਹੜੇ ਲੋਕਾਂ ਨੇ ਉੱਥੇ ਹਿੰਸਾ ਕੀਤੀ ਆ ਉਹ ਮੇਰੇ ਸਪੋਰਟਰ ਹੋ ਹੀ ਨਹੀਂ ਸਕਦੇ। ਉਹ ਮੇਰੇ ਸਪੋਰਟਰ ਹਮੇਸ਼ਾ ਲਾ ਜਿਹੜੇ ਹੈਗੇ ਆ ਲਾ ਆਫਿਸਰਸ ਆ ਉਹਨਾਂ ਦਾ ਜਿਹੜਾ ਆ ਉਹ ਗੱਲ ਕਰਦੇ ਆ। ਪਰ ਇਹ ਤਾਂ ਹੁਣ ਸਪਸ਼ਟ ਹੋ ਚੁੱਕਾ ਵੀ ਉਹਨਾਂ ਦੇ ਹੀ ਸਪੋਰਟਰਸ ਨੇ ਇਹ ਜਿਹੜਾ ਦੰਗਾ ਫਸਾਦ ਆ ਉੱਥੇ ਕੈਪੀਟਲ ਦੇ ਵਿੱਚ ਕੀਤਾ, ਜਿੱਥੇ ਉਹ ਪਲੋਸੀ ਨੂੰ ਅਤੇ ਵਾਈਸ ਪ੍ਰੈਜ਼ੀਡੈਂਟ ਨੂੰ ਮਾਰਨ ਤੱਕ ਦੀਆਂ ਜਿਹੜੀਆਂ ਧਮਕੀਆਂ ਉਹ ਦੇ ਰਹੇ ਸੀ। ਕੈਂਪ ਆਸ਼ਵਿਟਸ ਵਰਗੇ ਜਿਹੜੇ ਨਾਮ ਦੀਆਂ ਜਿਹੜੀਆਂ ਟੀ-ਸ਼ਰਟਾਂ ਪਾ ਕੇ ਘੁੰਮ ਰਹੇ ਸੀ, ਹੈਂਡ ਟਾਈਜ਼ ਲੈ ਕੇ, ਮੋਲਟੋ ਬੰਬ ਜਿਹੜੇ ਆ ਉਹ ਲੈ ਕੇ, ਅਤੇ ਦੋ ਬੰਬ ਜਿਹੜੇ RNC ਅਤੇ DNC ਦੇ ਦੋਨਾਂ ਹੀ ਆਫਿਸਿਸ ਦੇ ਬਾਹਰ ਜਿਹੜੇ ਆ ਉਹ ਲੱਭੇ ਹੈਗੇ ਆ। ਸੋ ਇਹ ਕਾਫੀ ਜ਼ਿਆਦਾ ਭਿਆਨਕ ਜਿਹੜਾ ਇਸ ਚੀਜ਼ ਦੇ ਵਿੱਚ ਇਖਤਿਆਰ ਹੋ ਸਕਦਾ ਹੈ। ਉੱਧਰ ਰਿਪਬਲਿਕਨ ਪਾਰਟੀ ਦੀ ਨਵੀਂ ਜਿਹੜੀ ਕੋਲੋਰਾਡੋ ਤੋਂ ਚੁਣੀ ਗਈ ਆ ਬੋਬਟ, ਉਹਨਾਂ ਦੇ ਵੀ ਜਿਹੜਾ ਟਵਿੱਟਰ ਵਾਲਿਆਂ ਨੇ ਹੋਰ ਨਵੇਂ ਟਵੀਟ ਕਰਨ ਤੋਂ ਜਿਹੜਾ ਉਹ ਹਾਲ ਦੀ ਘੜੀ ਫੇਰ ਰੋਕ ਦਿੱਤਾ ਆ। ਉਹ ਅਜੇ ਵੀ ਜਿਹੜੀ ਆ ਕਿਤੇ ਨਾ ਕਿਤੇ ਟਰੰਪ ਹੋਣਾ ਦੀ ਹਮਾਇਤ ਦੇ ਵਿੱਚ ਆਈ ਹੈਗੀ ਆ। ਇੱਕ ਹੋਰ ਰਿਪੋਰਟ ਹਰਜੋਤ ਸਿੰਘ ਜੀ ਆ ਰਹੀ, ਜਿਸ ਦੇ ਵਿੱਚ ਕੈਲੀਫੋਰਨੀਆ ਦੇ ਜਿਹੜੇ ਇੱਥੋਂ ਦੇ ਲਾਅ ਮੇਕਰ ਕੈਵਿਨ ਮਕਾਰਥੀ ਜਿਹੜੇ ਹੈਗੇ ਨੇ, ਉਹਨਾਂ ਨੇ ਜੋ ਕਿ ਹਾਊਸ ਦੇ ਮਾਈਨੋਰਟੀ ਲੀਡਰ ਵੀ ਹੈਗੇ ਆ, ਉਹਨਾਂ ਨੇ ਵੀ ਕਿਤੇ ਨਾ ਕਿਤੇ ਆਪਣੇ ਨਾਲਦਿਆਂ ਦੇ ਨਾਲ ਗੱਲਬਾਤ ਕਰਦੇ ਹੋਏ ਕਾਨਫਰੰਸ ਕਾਲ ਦੇ ਵਿੱਚ ਆਖਿਆ, ਕਹਿੰਦੇ ਵੀ ਆਪਣੇ ਜਿਹੜੇ ਹੁਣ ਰਿਪਬਲਿਕਨਸ ਆ ਉਹਨਾਂ ਨੂੰ ਇਹ ਜਿਹੜੀ ਮਿਸ ਇਨਫੋਰਮੇਸ਼ਨ ਆ, ਗਲਤ ਇਨਫੋਰਮੇਸ਼ਨ ਦੇਣ ਤੋਂ ਬਾਜ਼ ਆ ਜਾਣਾ ਚਾਹੀਦਾ ਆ ਵੀ ਇਹ ਜਿਹੜੀ ਹਿੰਸਾ ਆ ਐਂਟੀਫਾ ਵਾਲਿਆਂ ਨੇ ਜਿਹੜੀ ਉਹ ਕੀਤੀ ਹੈਗੀ ਆ। ਸੋ ਇਹ ਵੀ ਹੁਣ ਅੰਦਰ ਖਾਤੇ ਦਾ ਮੰਨਦੇ ਆ, ਪਰ ਇਹ ਕਿਤੇ ਨਾ ਕਿਤੇ ਨੈਰੇਟਿਵ ਇਹਨਾਂ ਨੇ ਬਹੁਤ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਜਿਹੜੇ ਕਈ ਉਸ ਚੀਜ਼ ਦੇ ਜਿਹੜੇ ਉਹ ਦਾਅ ਦੇ ਵਿੱਚ ਵੀ ਆ ਗਏ ਆ। ਪਰ ਹੁਣ ਇਹ ਅੰਦਰ ਖਾਤੇ ਇਸ ਚੀਜ਼ ਨੂੰ ਮੰਨਦੇ ਆ ਵੀ ਇਹ ਜਿਹੜੀ ਹਿੰਸਾ ਆ ਟਰੰਪ ਦੇ ਸਪੋਰਟਰਸ ਦੇ ਦੁਆਰਾ ਹੀ ਕੀਤੀ ਗਈ ਸੀਗੀ। ਜੀ ਅਗਲੀ ਖਬਰ ਵੱਲ ਚੱਲੀਏ। 20,000 ਦੇ ਕਰੀਬ ਜਿਹੜੇ ਨੈਸ਼ਨਲ ਗਾਰਡ ਟਰੂਪਸ ਆ ਉਹ ਐਕਸਪੈਕਟਡ ਆ ਵੀ ਵਾਸ਼ਿੰਗਟਨ ਦੇ ਵਿੱਚ ਜਦੋਂ ਜੋ ਬਾਈਡਨ ਉਹਨਾਂ ਦਾ ਇਨੋਗ੍ਰੇਸ਼ਨ ਹੋਏਗਾ ਉੱਥੇ ਉਹਨਾਂ ਦੀ ਪ੍ਰੈਜ਼ੈਂਸ ਹੋਊਗੀ। FBI ਦੇ ਡਾਇਰੈਕਟਰ ਕ੍ਰਿਸ ਰੇ ਅਤੇ ਹੋਰ ਜਿਹੜੇ ਫੈਡਰਲ ਆਫੀਸ਼ੀਅਲਸ ਆ ਉਹਨਾਂ ਨੇ ਪੂਰਾ ਨੈਸ਼ਨ ਵਾਈਡ ਜਿਹੜੀ ਲਾ ਇਨਫੋਰਸਮੈਂਟ ਲੀਡਰਸ ਆ ਉਹਨਾਂ ਨੂੰ ਕਾਲਸ ਕੀਤੀਆਂ ਵੀ ਆਪਣੀ ਜਿਹੜੀ ਕੈਪੀਟਲ ਆ ਉੱਥੇ ਜਿਹੜਾ ਧਿਆਨ ਰੱਖੋ ਵੀ ਕਿਸੇ ਤਰ੍ਹਾਂ ਦੀ ਕੋਈ ਅਣਸਕਾਮੀ ਘਟਨਾ ਨਾ ਵਰਤੇ। ਦ ਸੀਕਰੇਟ ਸਰਵਿਸ ਜਿਹੜੀ ਆ ਓਵਰਆਲ ਜਿਹੜੀ ਸਿਕਿਉਰਿਟੀ ਐਫਰਟ ਆ ਉਸ ਨੂੰ ਲੀਡ ਕਰ ਰਹੀ ਹੈਗੀ ਆ। ਸਵੇਰੇ ਆਪਾਂ ਦੱਸਿਆ ਸੀ ਵੀ ਜਿਹੜੇ ਜੋ ਬਾਈਡਨ ਆ ਉਹ ਡੈਲਵੇਅਰ ਤੋਂ ਆਪਣੀ ਟ੍ਰੇਨ ਦੇ ਵਿੱਚ ਆਉਣਗੇ, ਪਰ ਉਹ ਹੁਣ ਕਹਿੰਦੇ ਵੀ ਉਹ ਚੇਂਜ ਕਰ ਦਿੱਤਾ ਗਿਆ। ਸੋ ਉਹਨਾਂ ਨੂੰ ਹੈਲੀਕਾਪਟਰ ਜਾਂ ਜਹਾਜ਼ ਦੇ ਨਾਲ ਹੀ ਲਿਆਇਆ ਜਾਊਗਾ, ਕਿਉਂਕਿ ਇੰਨਾ ਜ਼ਿਆਦਾ ਜਿਹੜਾ ਆ ਟੈਰਰ ਲੈਵਲ, ਇੱਕ ਤਰ੍ਹਾਂ ਦਾ ਥ੍ਰੈਟ ਲੈਵਲ ਜਿਹੜਾ ਉਸ ਨੂੰ ਇਨਕਰੀਜ਼ ਕਰ ਦਿੱਤਾ ਗਿਆ ਆ। ਤੁਸੀਂ ਦੇਖੋ ਵੀ ਇਹ ਅਮਰੀਕਾ ਦੀਆਂ ਆਪਾਂ ਗੱਲਾਂ ਕਰ ਰਹੇ ਹਾਂ, ਕੋਈ ਬਨਾਨਾ ਰਿਪਬਲਿਕ ਦੀ ਗੱਲ ਨਹੀਂ ਹੋ ਰਹੀ ਵੀ ਕੀ ਜਿਹੜੇ ਮੌਜੂਦਾ ਪ੍ਰੈਜ਼ੀਡੈਂਟ ਦੇ ਸਪੋਰਟਰਸ ਆ ਕਿੱਥੋਂ ਤੱਕ ਜਿਹੜੇ ਉਹ ਪਹੁੰਚ ਚੁੱਕੇ ਹੋਏ ਆ। ਅਤੇ ਦੇਖ ਰਹੇ ਹਾਂ ਵੀ ਇਕੱਲੇ ਇੱਥੇ ਹੀ ਨਹੀਂ, ਔਨਲਾਈਨ ਵੀ ਆਪਣੇ ਮਾਧਿਅਮ ਦੇ ਰਾਹੀਂ ਪੂਰੀ ਗਾਲੋ ਗਾਲ ਜਿਹੜੀ ਆ ਉਹ ਉਰਾ ਰਹੇ ਆ। ਅਜੇ ਵੀ ਹਾਰ ਕਬੂਲਣ ਨੂੰ ਕਿਤੇ ਨਾ ਕਿਤੇ ਰੈਡੀ ਨਹੀਂ ਹੈ। ਜਿਹੜਾ QAnon ਦੇ ਮਗਰ ਲੱਗ ਕੇ ਟਰੰਪ ਹੁਣਾਂ ਨੇ ਜਿਹੜੀਆਂ ਬਹੁਤ ਸਾਰੀਆਂ ਕੌਨਸਪੀਰੇਸੀ ਥਿਊਰੀਜ਼ ਨੂੰ ਪੁਸ਼ ਆਊਟ ਕੀਤਾ ਆ, ਉਸ ਦਾ ਖਾਮਿਆਜ਼ਾ ਜਿਹੜਾ ਭੁਗਤਣਾ ਪੈ ਰਿਹਾ। ਰਿਪਬਲਿਕਨ ਪਾਰਟੀ ਨੂੰ ਕਾਫੀ ਵੱਡੀ ਜਿਹੜੀ ਘੋਖ ਹੁਣ ਕਰਨ ਦੀ ਜਿਹੜੀ ਉਹ ਜ਼ਰੂਰਤ ਜਿਹੜੀ ਉਹ ਪੈਣੀ ਆ। ਕਿਤੇ ਇਹ ਨਾ ਹੋਵੇ ਵੀ ਇਹਦੇ ਕਰਕੇ ਇਹਨਾਂ ਦੇ ਲਈ ਕਾਫੀ ਜਿਹੜੀਆਂ ਆਉਣ ਵਾਲੀਆਂ ਭਵਿੱਖ ਦੇ ਲਈ ਪਾਰਟੀ ਦੇ ਲਈ ਹੀ ਜਿਹੜੀਆਂ ਮੁਸ਼ਕਿਲਾਂ ਆ
ਉਹ ਸਾਬਤ ਜਿਹੜੀਆਂ ਉਹ ਹੋ ਜਾਣ। ਅਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਰਾਈਟ ਨਾਓ ਇਕਨੋਮਿਕ ਹਾਲਾਤ ਜਿਹੜੇ ਆ ਉਹ ਇਸ਼ਾਰਾ ਕਰ ਰਹੇ ਆ ਵੀ ਦੁਰਦਸ਼ਾ ਜਿਹੜੀ ਉਹ ਆ ਸਕਦੀ ਆ। ਲੋਐਸਟ ਪੇਡ ਵਰਕਰਸ ਦੇ ਦਰਮਿਆਨ ਫੈਡਰਲ ਜਿਹੜੀ ਜਿਹੜੇ ਫੈਡਰਲ ਗਵਰਨਰ ਹੈਗੇ ਆ ਲੈਲ ਬ੍ਰੈਨਰਡ, ਉਹਨਾਂ ਨੇ ਕਿਹਾ ਵੀ ਜਿਹੜੇ ਲੋਐਸਟ ਪੇਡ ਵਰਕਰਸ ਆ ਉਹਨਾਂ ਦੇ ਵਿੱਚ ਅਨਇੰਪਲੋਇਮੈਂਟ ਰੇਟ 20% ਆ। 20% ਜਿਹੜੇ ਮਿਨੀਮਮ ਵੇਜ ਦੇ ਉੱਤੇ ਕੰਮ ਕਰਨ ਵਾਲੇ ਲੋਕ ਜਿਹੜੇ ਹੈਗੇ ਇੱਕ ਹਿਸਾਬ ਦੇ ਨਾਲ। ਓਵਰਆਲ ਅਨਇੰਪਲੋਇਮੈਂਟ ਰੇਟ ਅਮਰੀਕਾ ਦੇ ਵਿੱਚ 6% ਤੋਂ ਥੋੜ੍ਹੀ ਜਿਹੀ ਜਿਹੜੀ ਉੱਤੇ ਜਿਹੜੀ ਉਹ ਦੱਸੀ ਜਾਂਦੀ ਆ, ਪਰ ਇਹ ਇੱਕ ਬਹੁਤ ਖਤਰੇ ਵਾਲੀ, ਚਿੰਤਾ ਵਾਲੀ ਜਿਹੜੀ ਉਹ ਗੱਲ ਹੈਗੀ ਆ। ਸੋ ਬੇਸਿਕਲੀ ਇਸ ਦਾ ਜਿਹੜਾ ਅਸਰ ਆ ਹਰਜੋਤ ਸਿੰਘ ਜੀ, ਇਸ ਪੈਨੇਡੈਮਿਕ ਦਾ ਸਭ ਤੋਂ ਭੈੜਾ ਅਸਰ ਜਿਹੜਾ ਆ ਲੋਐਸਟ ਪੇਇੰਗ ਜੋਬਸ ਵਾਲਿਆਂ ਦੇ ਉੱਤੇ ਪਿਆ ਆ, ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਗਲੇ ਦਿਨ ਉਹ ਕੰਮ ਜਿਹੜਾ ਉਹ ਬਚਣਾ ਆ ਕਿ ਨਹੀਂ, ਬਿਜ਼ਨਸ ਜਿਹੜਾ ਉਹ ਚੱਲਦਾ ਰਹਿਣਾ ਆ ਕਿ ਨਹੀਂ। ਸੋ ਕਾਫੀ ਜ਼ਿਆਦਾ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਤੇ ਕਹਿੰਦੇ ਸਿਲੀਕਨ ਵੈਲੀ ਦੇ ਵਿੱਚ ਵੀ ਧੜ ਜਿਹੜੀਆਂ ਨੌਕਰੀਆਂ ਝੜ ਰਹੀਆਂ ਨੇ। ਬਿਲਕੁਲ। ਸੋ ਲੋਐਸਟ ਵੇਜ ਦੀ ਜਿਹੜੀ ਗੱਲ ਕਰਦੇ ਜਾਈਏ, ਜਿਹੜਾ ਵਾਸ਼ਿੰਗਟਨ ਪੋਸਟ ਨੇ ਅੱਜ ਇੱਕ ਬਹੁਤ ਵੱਡੀ ਸਟੋਰੀ ਰਨ ਕੀਤੀ ਆ ਵੀ 5 ਲੱਖ ਬੰਦਾ ਜਿਹੜਾ ਰੈਸਟੋਰੈਂਟ ਹੋਟਲ ਇੰਡਸਟਰੀ 'ਚ ਕੰਮ ਕਰਦਾ ਸੀ, ਉਹ ਇਕੱਲੇ ਦਸੰਬਰ 'ਚ ਲੇ ਆਫ ਹੋਇਆ। ਕਈ ਜਗ੍ਹਾ ਤਾਂ ਇੰਨੀ ਬੁਰੀ ਸਿਚੁਏਸ਼ਨ ਆ, ਖਾਸ ਕਰਕੇ ਡਿਜ਼ਨੀਲੈਂਡ, ਚਾਹੇ ਉਹ ਫਲੋਰੀਡਾ ਦਾ ਹੋਵੇ ਚਾਹੇ ਲਾਸ ਐਂਜਲਸ ਦਾ ਹੋਵੇ। ਕਹਿੰਦੇ ਇਹ ਸਾਰਾ ਟਰੈਵਲ ਵਾਲਾ ਏਰੀਆ ਆ ਅਤੇ ਉੱਥੇ ਕੋਈ ਜੋਬਸ ਨਹੀਂ ਹੈਗੀ। ਪੂਰੀ ਤਰ੍ਹਾਂ ਉਹ ਕਹਿੰਦੇ ਵੀ ਗੋਸਟ ਟਾਊਨ ਬਣੇ ਹੋ ਆ, ਜਿੱਦਾਂ ਭੂਤਾਂ ਵਾਲੇ ਟਾਊਨ ਕਹਿ ਸਕਦੇ ਆ ਵੀ ਕੋਈ ਹੈ ਹੀ ਨਹੀਂ ਆਉਂਦਾ ਜਾਂਦਾ ਉੱਥੇ, ਅਤੇ ਨਾ ਹੀ ਕਿਸੇ ਤਰ੍ਹਾਂ ਦੀ ਉੱਥੇ ਜੋਬ ਆ ਜਿਹੜੀ ਘਰ ਬੈਠ ਕੇ ਤੁਸੀਂ ਕਰ ਸਕਦੇ ਆ। ਸੋ ਪਿਛਲੇ ਮਹੀਨਿਆਂ ਦੇ ਵਿੱਚ ਆਪਾਂ ਦੱਸਿਆ ਸੀ ਵੀ ਜਿਹੜੇ ਸਰਵੇ ਕੀਤੇ ਗਏ ਸੀ ਬੇ ਏਰੀਏ ਦੇ ਵਿੱਚ, ਜਿਹੜੇ ਹਾਈਟੈਕ ਵਰਕਰਸ ਆ 53% ਕਹਿੰਦੇ ਸੀ ਵੀ ਸਾਡੇ ਜਿਹੜੇ ਸਿਰ ਦੇ ਉੱਤੇ ਤਲਵਾਰ ਲਟਕਦੀ ਆ, ਪਤਾ ਨਹੀਂ ਕਿਹੜੇ ਵੇਲੇ ਲੇ ਆਫ ਹੋ ਜਾਣਾ। ਅਸੀਂ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਵਾਰ-ਵਾਰ ਜਿਹੜੀ ਹੈ ਇੱਕ ਤਰ੍ਹਾਂ ਨਾਲ ਇਨਫੋਰਮ ਕਰਦੇ ਰਹੇ ਆ ਵੀ ਭਾਈ ਪੈਸੇ ਬਚਾ ਕੇ ਰੱਖੋ, ਸਾਰਾ ਕੁਛ ਜਿੱਥੇ ਜੋਬ ਲੱਗੀ ਆ ਬੜੀ ਦਿਲ ਲਾ ਕੇ ਕਰੋ, ਆਉਣ ਵਾਲਾ ਸਮਾਂ ਬੜਾ ਚੰਗਾ ਨਹੀਂ ਹੈਗਾ। ਸੋ ਉਹ ਰਿਜ਼ਲਟ ਜਿਹੜੇ ਆ ਹੁਣ ਆਉਣੇ ਸ਼ੁਰੂ ਹੋ ਗਏ ਆ। ਅੱਜ ਬੇ ਏਰੀਏ ਦੇ ਵਿੱਚ ਬਹੁਤ ਵੱਡੀ ਹਾਈਟੈਕ ਕੰਪਨੀ ਮੈਕਾਫੀ ਜਿਹੜੀ ਹੈਗੀ ਆ, ਤੁਹਾਡੇ ਕੰਪਿਊਟਰਸ ਦੇ ਵਿੱਚ ਉਹਨਾਂ ਦਾ ਸੌਫਟਵੇਅਰ ਲੱਗਾ ਹੁੰਦਾ ਵਾਲੇ ਜੀ। ਸੋ ਉਹਨਾਂ ਨੇ 137 ਇੰਪਲਾਈ ਆਪਣੇ ਮੋਸਟਲੀ ਇੰਜੀਨੀਅਰ ਆ ਲੇ ਆਫ ਕਰਤੇ ਆ, 3 ਵਾਈਸ ਪ੍ਰੈਜ਼ੀਡੈਂਟ ਲੇ ਆਫ ਕਰਤੇ ਆ। ਇਸੇ ਤਰ੍ਹਾਂ ਡਰੋਪ ਬਾਕਸ ਕੰਪਨੀ ਜਿਹੜੀ ਹੈਗੀ ਆ, ਉਸ ਨੇ 315 ਦੇ ਕਰੀਬ ਇੰਜੀਨੀਅਰ ਜਿਹੜੇ ਆ ਲੇ ਆਫ ਕੀਤੇ ਆ, ਜਿਹੜੀ ਕਿ ਉਹਨਾਂ ਦੀ ਵਰਕ ਫੋਰਸ ਦਾ 11% ਆ। ਇਸੇ ਤਰ੍ਹਾਂ ਐਨਾਲੌਗ ਡਿਵਾਈਸਿਸ ਇੱਕ ਕੰਪਨੀ ਆ, ਉਹਨਾਂ ਨੇ 255 ਇੰਜੀਨੀਅਰ ਜਿਹੜੇ ਲੇ ਆਫ ਕੀਤੇ ਆ। ਏਅਰ ਕੈਨੇਡਾ ਟਰੈਵਲ ਇੰਡਸਟਰੀ ਤਾਂ ਆਪਾਂ ਨੂੰ ਪਤਾ ਹੀ ਆ ਵੀ ਬਹੁਤ ਬੁਰੀ ਤਰ੍ਹਾਂ ਹਿੱਟ ਹੋਈ ਆ। ਏਅਰ ਕੈਨੇਡਾ ਨੇ ਅੱਜ ਪੱਕੇ 25% ਜਿਹੜੇ ਆਪਣੇ ਰਾਊਟ ਆ ਆਲ ਓਵਰ ਵਰਲਡ ਉਹ ਕੱਟ ਕਰਤੇ ਆ, ਸਲੈਸ਼ ਕਰਤੇ ਆ, ਅਤੇ 1700 ਇੰਪਲਾਈ ਪਰਮਾਨੈਂਟਲੀ ਜਿਹੜੇ ਲੇ ਆਫ ਕਰ ਦਿੱਤੇ ਹੈਗੇ ਆ ਜੀ। ਇਸ ਤੋਂ ਪਹਿਲਾਂ ਕਈ ਕੰਪਨੀਆਂ ਜਿਹੜੀਆਂ ਆ ਉਹ ਆਲਰੇਡੀ ਇਸ ਤੋਂ ਬਾਹਰ ਜਿਹੜੀਆਂ ਆ ਕੈਲੀਫੋਰਨੀਆ ਤੋਂ ਜਿਹੜੀਆਂ ਉਹ ਜਾ ਰਹੀਆਂ ਹੈਗੀਆਂ ਆ। ਸੋ ਸਥਿਤੀ ਜਿਹੜੀ ਆ ਕੋਈ ਬਹੁਤੀ ਚੰਗੀ ਨਹੀਂ ਹੈਗੀ। ਕਈ ਥਾਵਾਂ ਦੇ ਉੱਤੇ ਹਾਲਾਤ ਜਿਹੜੇ ਭਾਂਡੇ ਖੜਕਣ ਵਾਲੇ ਹੀ ਇੱਕ ਹਿਸਾਬ ਦੇ ਨਾਲ ਉਹ ਬਣੇ ਪਏ ਆ। ਕੈਂਟਕੀ ਦੇ ਗਵਰਨਰ ਐਂਡੀ ਬੇਸ਼ਰ, ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਅੱਜ ਸਾਈਨ ਕੀਤਾ ਹੈ, ਜਿਸ ਦੇ ਤਹਿਤ ਤਕਰੀਬਨ 60,000 ਉੱਥੇ ਜਿਹੜੇ ਲੋਕਾਂ ਨੂੰ $400 ਵਨ ਟਾਈਮ ਜਿਹੜੀ ਉਹ ਪੇਮੈਂਟ ਆ ਉਹ ਦਿੱਤੀ ਜਾਊਗੀ। ਇਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇੱਕ ਲਾਸਟ ਵੇਜਿਸ ਅਸਿਸਟੈਂਟ ਪ੍ਰੋਗਰਾਮ ਦੇ ਤਹਿਤ ਐਲੀਜੀਬਲ ਨਹੀਂ ਸੀ ਹੋਏ, ਅਤੇ ਜਿਸ ਕਰਕੇ ਜਿਹੜਾ ਸੂਬਾ ਹੈ ਉਹ ਆਪਣੇ ਪੱਧਰ ਦੇ ਉੱਤੇ ਇਹਨਾਂ ਨੂੰ $400 ਜਿਹੜਾ ਉਹ ਦੇਣ ਜਾ ਰਿਹਾ ਆ। ਇਸ ਦੇ ਇਲਾਵਾ 24,000 ਕੁਛ ਅਜਿਹੇ ਲੋਕ ਹੋਣਗੇ ਜਿਨ੍ਹਾਂ ਨੂੰ $1,000 ਤੱਕ ਦਾ ਜਿਹੜਾ ਉਹ ਮਿਲ ਸਕਦਾ ਹੈ, ਜਿਨ੍ਹਾਂ ਨੇ ਅਨਇੰਪਲੋਇਮੈਂਟ ਕਈ ਮਹੀਨੇ ਪਹਿਲਾਂ ਜਿਹੜੀ ਅਪਲਾਈ ਕੀਤੀ ਸੀ ਪਰ ਉਹਨਾਂ ਨੂੰ ਅਜੇ ਤੱਕ ਮਿਲੀ ਨਹੀਂ। ਇਹ ਸਿਰਫ ਅਤੇ ਸਿਰਫ ਕੈਂਟਕੀ ਜਿਹੜੇ ਸੂਬੇ ਦੇ ਵਿੱਚ ਇਹ ਜਿਹੜੇ ਹੋਣਗੇ। ਸੋ $400 ਦੇ ਵਨ ਟਾਈਮ ਪੇਮੈਂਟ ਅਤੇ $1,000 ਦੀ ਜਿਹੜੀ ਵਨ ਟਾਈਮ ਪੇਮੈਂਟ ਆ ਉਹ ਇਹਨਾਂ ਨੂੰ ਦਿੱਤੀ ਜਾ ਰਹੀ ਹੈਗੀ। ਉੱਥੋਂ ਦੇ ਗਵਰਨਰ ਐਂਡੀ ਬੇਸ਼ਰ, ਉਹਨਾਂ ਨੇ ਜਿਹੜੇ ਇੱਕ ਐਗਜ਼ੀਕਿਊਟਿਵ ਆਰਡਰ ਦੇ ਤਹਿਤ ਅੱਜ ਇਹ ਸਾਈਨ ਕਰ ਦਿੱਤਾ ਹੈ। $48 ਮਿਲੀਅਨ ਜਿਹੜੇ ਆ ਇਹ ਗਰੁੱਪ ਆਫ ਵਰਕਰਸ ਨੂੰ ਦਿੱਤੇ ਜਾਣਗੇ। ਕਹਿੰਦੇ ਵੀ ਇਹ ਸਲਿੱਪ ਥਰੂ ਹੋ ਗਏ ਸੀਗੇ ਕਰੈਕਸ ਦੇ ਵਿੱਚ, ਜਿਹੜੇ ਇਸ ਫੈਡਰਲ ਅਨਇੰਪਲੋਇਮੈਂਟ ਸਿਸਟਮ ਦੇ ਅਧੀਨ ਜਿਹੜੇ ਉਹ ਨਹੀਂ ਸੀ ਐਲੀਜੀਬਲ ਹੋ ਸਕੇ ਜੀ। ਇਸੇ ਤਰ੍ਹਾਂ ਰੀਟੇਲ ਸਟੋਰ ਬਹੁਤ ਸਾਰੇ ਬੰਦ ਹੋ ਰਹੇ, ਸ਼ਾਪਿੰਗ ਸੈਂਟਰ ਬਹੁਤ ਬੰਦ ਹੋ ਰਿਹਾ, ਮੇਸੀਜ਼ ਬੜੇ ਜਿਹੜੇ ਸ਼ਾਪਿੰਗ ਮਾਲ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਵੀ ਉਹ ਬੰਦ ਹੋ ਜਾਣਗੇ। ਇੱਕ ਹੋਰ ਕੰਪਨੀ ਆ ਉਲਟਾ ਬਿਊਟੀ ਸ਼ਾਪ,
ਬਿਊਟੀ ਇਹ ਕਰਕੇ ਕੰਪਨੀਆਂ ਬਿਊਟੀ ਦਾ ਜਿਹੜਾ ਸਮਾਨ ਆ ਮੇਕਅਪ ਵਗੈਰਾ ਦਾ ਇਹ ਸੇਲ ਕਰਦੇ ਆ। ਇਹਨਾਂ ਨੇ ਆਪਣੀ ਜਿਹੜੀ ਹੈਗੀ ਆ ਪੂਰੀ ਦੀ ਪੂਰੀ ਜਿਹੜੀ ਫੀਲਡ ਮੈਨੇਜਮੈਂਟ ਜਿਹੜੀ ਆ ਅਤੇ ਕਾਰਪੋਰੇਟ ਦੇ ਬਹੁਤ ਸਾਰੇ ਜਿਹੜੇ ਆਫਿਸਰਸ ਆ ਉਹਨਾਂ ਨੂੰ ਲੇ ਆਫ ਕਰਤੇ। ਇਹਨਾਂ ਦੇ 18,000 ਦੇ ਕਰੀਬ ਫੁੱਲ ਟਾਈਮ ਇੰਪਲਾਈ ਆ, 26,000 ਦੇ ਕਰੀਬ ਪਾਰਟ ਟਾਈਮ ਇੰਪਲਾਈ ਆ। ਜਿਸ ਤਰ੍ਹਾਂ ਤੁਸੀਂ ਪੈਸੇ ਦੇਣ ਦੀ ਗੱਲ ਕਰਦੇ ਸੀ, ਅੱਜ ਮਾਰਕੋ ਰੂਬੀਓ ਜਿਹੜੇ ਇੱਕ ਟਾਈਮ 'ਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀ ਰਿਪਬਲਿਕਨ ਪਾਰਟੀ ਵੱਲੋਂ, ਉਹਨਾਂ ਨੇ ਅੱਜ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਨੂੰ ਕਿਹਾ ਆ ਵੀ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਵੀ $2,000 ਸਟਿਮੂਲਸ ਚੈੱਕ ਦਾ, ਉਸ ਨੂੰ ਹੁਣ ਰਿਐਲਿਟੀ ਬਣਾਓ। ਪਹਿਲੇ ਦਿਨ ਹੀ ਆਪਣੇ ਪ੍ਰੈਜ਼ੀਡੈਂਸੀ ਦੇ ਵਿੱਚ ਅਨਾਊਂਸ ਕਰ ਦਿਓ ਵੀ $2,000 ਜਿਹੜਾ ਆ ਹਰ ਇੱਕ ਨੂੰ ਜਿਹੜਾ ਅਮਰੀਕਨ ਨੂੰ ਮਿਲੇਗਾ, ਅਤੇ ਕਹਿੰਦੇ ਵੀ ਮੈਂ ਉਸ ਦਾ ਸਾਥ ਦੇਊਂਗਾ। ਇਹ ਅੱਜ ਉਹਨਾਂ ਨੇ ਜਿਹੜੀ ਆ ਸਟੇਟਮੈਂਟ ਦਿੱਤੀ ਹੈਗੀ ਆ। ਜੋ ਬਾਈਡਨ ਨੇ ਇੱਕ ਵਾਰੀ ਫਿਰ ਕਾਂਗਰਸ ਨੂੰ, ਸੈਨੇਟ ਨੂੰ ਜਿਹੜਾ ਉਹ ਪੁੱਛਿਆ ਆ ਵੀ ਭਾਈ ਤੁਸੀਂ ਜਿਹੜੇ ਮੇਰੀ ਐਡਮਿਨਿਸਟ੍ਰੇਸ਼ਨ ਦੇ ਕੰਮ ਨਾਲ ਕਰੀ ਜਾਓਗੇ ਕਿ ਨਹੀਂ, ਕਿ ਟਰਾਇਲ ਦੇ ਵਿੱਚ ਹੀ ਜਿਹੜੇ ਕਿਤੇ ਨਾ ਕਿਤੇ ਇੰਪੀਚਮੈਂਟ ਟਰਾਇਲ ਦੇ ਵਿੱਚ ਹੀ ਜਿਹੜੇ ਉਹ ਰੁੱਝੇ ਰਹਿ ਜਾਓਗੇ। ਸੋ ਇਹ ਜਿਹੜਾ ਉਹ ਦੇਖਣਾ ਹੋਊਗਾ। ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਅਪੁਆਇੰਟੀ ਹੈਗੇ ਆ, ਨੋਮੀਨੀ ਹੈਗੇ ਆ, ਸੌਰੀ, ਮਰਕੋਨਸ, ਉਹਨਾਂ ਦੀ ਜਿਹੜੀ ਹੀਅਰਿੰਗ ਆ ਉਹ ਵੀ 19 ਤਰੀਕ ਨੂੰ ਹੀ ਜਿਹੜੀ ਉਹ ਰੱਖੀ ਗਈ ਆ। ਸੋ ਕਾਫੀ ਜਿਹੜੀ ਅਹਿਮ ਨੈਸ਼ਨਲ ਸਿਕਿਉਰਿਟੀ ਦੇ ਨਾਲ ਸੰਬੰਧਿਤ ਜਿਹੜੇ ਨੋਮੀਨੀ ਆ ਉਹਨਾਂ ਦੀਆਂ ਜਿਹੜੀਆਂ ਆ ਉਹ ਤਰੀਕਾਂ ਆ ਬਿਲਕੁਲ ਇਨੋਗਰੇਸ਼ਨ ਡੇ ਤੋਂ ਇੱਕ ਦਿਨ ਪਹਿਲਾਂ ਹੀ ਜਿਹੜੀਆਂ ਉਹ ਰੱਖੀਆਂ ਗਈਆਂ ਆ। ਉੱਧਰ ਓਪਰੇਸ਼ਨ ਵਾਰਪ ਸਪੀਡ ਦੇ ਜਿਹੜੇ ਮੇਨ ਬੰਦੇ ਆ ਉਹਨਾਂ ਨੂੰ ਟਰੰਪ ਟਰਾਂਜੀਸ਼ਨ ਟੀਮ ਨੇ ਕਹਿ ਦਿੱਤਾ ਹੈ ਵੀ ਤੁਸੀਂ ਆਪਣਾ ਜਿਹੜਾ ਆ ਉਹ ਅਸਤੀਫਾ ਦੇ ਦਿਓ। ਚੀਫ ਜਿਹੜੇ ਆ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਮੌਨਸੈਫ ਸਲੋਈ ਜਿਹੜਾ ਇਹਨਾਂ ਦਾ ਇਹ ਨਾਮ ਹੈਗਾ ਆ। ਕਹਿੰਦੇ ਵੀ ਟਰਾਂਜੀਸ਼ਨ ਜਿਹੜੀ ਬਾਈਡਨ ਟੀਮ ਆ ਉਹਨਾਂ ਦੇ ਕਹਿਣ ਦੇ ਉੱਤੇ ਕੀਤਾ ਗਿਆ ਆ। ਸੋ ਪਰ ਕਹਿੰਦੇ ਆ ਵੀ 30 ਦਿਨ ਜਿਹੜੇ ਲੱਗਣੇ ਨੇ ਪੂਰੀ ਟਰਾਂਜੀਸ਼ਨ ਨੂੰ, ਉਸ ਦੌਰਾਨ ਇਹ ਕੰਮ ਕਰਦੇ ਰਹਿਣਗੇ ਅਤੇ ਟਰਾਂਜੀਸ਼ਨ ਟੀਮ ਦੇ ਵਿੱਚ ਜਿਹੜਾ ਵੀ ਉਹਨਾਂ ਦੇ ਰੋਲ ਦੇ ਉੱਤੇ ਉਹ ਆਵੇਗਾ ਉਹਨਾਂ ਦੇ ਨਾਲ ਮਿਲ ਕੇ ਇਹ ਕੰਮ ਕਰਨਗੇ। ਸੋ ਇਹ ਚੀਜ਼ ਜਿਹੜੀ ਉਹ ਦੇਖੀ ਜਾ ਰਹੀ ਆ। ਸੋ ਕਾਫੀ ਜਿਹੜਾ ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਵੀ ਭੰਬਲ ਭੁੱਸਾ ਦੁਚੇਤੀ ਦੇ ਵਿੱਚ ਜ਼ਰੂਰ ਜਿਹੜੇ ਆ ਜੋ ਬਾਈਡਨ ਫਸੇ ਹੋਏ ਆ ਵੀ ਇਹ ਨਾ ਹੋਵੇ ਵੀ ਸੈਨੇਟ ਜਿਹੜੀ ਆ ਦੂਜੇ ਪਾਸੇ ਜਿਹੜੀ ਉਹ ਰੁੱਝੀ ਜਿਹੜੀ ਉਹ ਰਹਿ ਜਾਵੇ ਅਤੇ ਉਹਨਾਂ ਦੇ ਜਿਹੜੇ ਅਹਿਮ ਕੰਮ ਆ ਉਹ ਵਿੱਚ ਵਿਚਾਲੇ ਹੀ ਜਿਹੜੇ ਉਹ ਫਸੇ ਰਹਿ ਜਾਣ। ਜੀ, ਅਗਲੀ ਹੋਰ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਅੱਜ ਕੈਲੀਫੋਰਨੀਆ ਨੇ ਨਵੀਂ ਅਨਾਊਂਸਮੈਂਟ ਕੀਤੀ ਆ ਵੀ 65 ਸਾਲ ਤੋਂ ਉੱਪਰ ਜਿਹੜਾ ਵੀ ਮਾਈ ਭਾਈ ਹੈਗਾ ਆ ਉਸ ਦੇ ਉਹ ਵੈਕਸੀਨ ਲਾ ਦੇਣਗੇ। ਕਿਉਂਕਿ ਨਵੇਂ ਜਿਹੜੇ ਵੈਕਸੀਨ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਰਿਲੀਜ਼ ਕੀਤੇ ਗਏ ਆ ਸਟੇਟਾਂ ਨੂੰ। ਸਭ ਤੋਂ ਜ਼ਿਆਦਾ ਕੈਲੀਫੋਰਨੀਆ ਨੂੰ ਆਏ ਆ। ਰੀਜ਼ਨ ਇੱਥੇ ਦੀ ਪਾਪੂਲੇਸ਼ਨ ਆ। ਸੋ ਕੈਲੀਫੋਰਨੀਆ ਦੇ ਗਵਰਨਰ ਨੇ ਅੱਜ ਸ਼ਾਮੀ ਅਨਾਊਂਸ ਕੀਤਾ ਆ ਵੀ ਜਿਹੜੇ ਲੌਂਗ ਟਰਮ ਕੇਅਰ ਰੈਜ਼ੀਡੈਂਟ ਆ ਉਹਨਾਂ ਨੇ ਤਾਂ ਲੱਗਣੇ ਹੀ ਲੱਗਣੇ ਆ, ਹੈਲਥ ਕੇਅਰ ਵਰਕਰਸ ਦੇ ਵੀ ਟੀਕੇ ਲੱਗਣੇ ਹੀ ਲੱਗਣੇ ਆ, ਅਤੇ ਨਾਲ ਦੀ ਨਾਲ 65 ਸਾਲ ਦੇ ਉੱਤੇ ਜਿਹੜਾ ਵੀ ਹੋਊਗਾ ਉਹਨੂੰ ਪ੍ਰਾਇਓਰਟੀ ਬੇਸ 'ਤੇ ਲਾਇਆ ਜਾਊਗਾ ਟੀਕਾ। ਹੁਣ ਤੱਕ ਕੈਲੀਫੋਰਨੀਆ ਦੇ ਵਿੱਚ 8,16,673 ਲੋਕਾਂ ਦੇ ਵੈਕਸੀਨ ਲੱਗ ਚੁੱਕੇ ਆ। ਜੀ, ਓਵਰਆਲ ਅਮਰੀਕਾ ਦੇ ਵਿੱਚ 10.3 ਮਿਲੀਅਨ ਲੋਕਾਂ ਦੇ ਜਿਹੜੇ ਹੁਣ ਤੱਕ ਵੈਕਸੀਨ ਲੱਗ ਚੁੱਕੇ ਆ। 29.4 ਮਿਲੀਅਨ ਜਿਹੜੀਆਂ ਡੋਸਿਸ ਆ ਉਹ ਡਿਸਟਰੀਬਿਊਟ ਕੀਤੀਆਂ ਜਾ ਸਕੀਆਂ ਆ। ਬਹੁਤ ਹੀ ਨਜ਼ਦੀਕੀ ਸੂਤਰਾਂ ਤੋਂ ਹਰਜੋਤ ਸਿੰਘ ਜੀ ਪਤਾ ਲੱਗਾ ਆ ਵੀ ਟਰੱਕਾਂ ਵਾਲਿਆਂ ਨੂੰ ਵੀ ਇਹ ਹੁਣ ਪਹਿਲ ਦੇ ਆਧਾਰ ਦੇ ਉੱਤੇ ਜਿਹੜੇ ਆ ਟਰੱਕਰਸ ਨੂੰ ਉਹਨਾਂ ਨੂੰ ਕੈਲੀਫੋਰਨੀਆ ਦੇ ਵਿੱਚ ਐਟਲੀਸਟ ਉਹ ਵੈਕਸੀਨ ਲਾਉਣ ਦੇ ਲਈ ਹਾਮੀ ਜਿਹੜੀ ਉਹ ਜਲਦ ਹੀ ਭਰਨ ਜਾ ਰਹੇ ਹੈਗੇ ਆ। ਸੋ ਕਿਉਂਕਿ ਇਹ ਵੀ ਫਰੰਟ ਲਾਈਨ ਵਰਕਰ ਨੇ, ਵੱਖ-ਵੱਖ ਸੂਬਿਆਂ ਦੇ ਵਿੱਚ ਇਹਨਾਂ ਦਾ ਜਿਹੜਾ ਉਹ ਆਉਣ ਜਾਣ ਰਹਿੰਦਾ ਆ। ਸੋ ਉਹਨਾਂ ਦੇ ਲਈ ਵੀ ਕਰਨਾ ਇਹ ਕਿਤੇ ਨਾ ਕਿਤੇ ਜ਼ਰੂਰੀ ਸੀਗਾ। ਫਾਈਜ਼ਰ ਅਤੇ ਮੋਡਰਨਾ ਦੀਆਂ ਜਿਹੜੀਆਂ ਵੈਕਸੀਨਸ ਆ ਉਹ ਰਾਈਟ ਨਾਓ ਅਮਰੀਕਾ ਦੇ ਵਿੱਚ ਐਮਰਜੈਂਸੀ ਜਿਹੜੀ ਆ ਉਸ ਦੇ ਲਈ ਉਹਨਾਂ ਨੇ ਅਪਰੂਵ FDA ਦੇ ਦੁਆਰਾ ਕੀਤੀਆਂ ਗਈਆਂ ਨੇ। ਅਗਲੀ ਜਿਸ ਤਰ੍ਹਾਂ ਚਾਈਨਾ ਨੇ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚਾਈ ਹੈਗੀ ਆ, ਕਰੋਨਾ ਉੱਥੋਂ ਆਈ ਆ, ਅਤੇ ਹੁਣ ਚਾਈਨਾ ਵਾਲਿਆਂ ਨੇ ਆਪਣਾ ਜਿਹੜਾ ਵੈਕਸੀਨ ਬਣਾਇਆ ਸੀ ਉਹਦੇ ਵਿੱਚ ਵੀ ਕਹਿੰਦੇ ਬਹੁਤ ਸਾਰੀਆਂ ਜਿਹੜੀਆਂ ਝੂਠ ਆ ਉਹ ਫੜ ਹੋ ਰਹੇ ਹੈਗੇ ਆ। ਬ੍ਰਾਜ਼ੀਲ ਨੇ ਚਾਈਨਾ ਤੋਂ ਜਿਹੜੇ ਆ ਵੈਕਸੀਨ ਖਰੀਦੇ ਸੀ, ਅਤੇ ਚਾਈਨਾ ਵਾਲਿਆਂ ਨੇ ਇਹ ਕਿਹਾ ਸੀ ਵੀ ਸਾਡਾ ਜਿਹੜਾ ਉਹਦਾ ਅਪਰੂਵਲ ਜਿਹੜਾ ਰੇਟ ਹੈਗਾ ਆ ਵੈਕਸੀਨ ਦਾ ਇਫੈਕਟਿਵ ਰੇਟ 78% ਹੈਗਾ। ਅਤੇ ਹੁਣ ਜਦ ਬ੍ਰਾਜ਼ੀਲ ਵਾਲਿਆਂ ਨੇ ਸਿਨੋਵੈਕ ਬਾਇਓਟੈਕ ਕਰਕੇ ਜਿਹੜੀ ਇਹ ਕੰਪਨੀ ਵੱਲੋਂ ਟੀਕਾ ਤਿਆਰ ਕੀਤਾ ਗਿਆ ਸੀ ਰਲ ਕੇ ਚਾਈਨਾ ਦੇ ਨਾਲ, ਸਿਰਫ ਉਹ ਇਫੈਕਟਿਵ 50.38% 'ਤੇ ਹੀ ਆ।
ਸੋ ਇਹ ਦੇਖੋ ਵੀ ਕਿੰਨਾ ਫਰਕ ਆ, ਜੇ ਟੀਕਾ ਲਾਣਾ ਫਿਰ ਵੀ 50% ਲੋਕਾਂ ਨੂੰ ਕਰੋਨਾ ਹੋ ਸਕਦੀ ਆ, ਤੇ ਫਿਰ ਉਹ ਟੀਕੇ ਦਾ ਕੀ ਫਾਇਦਾ ਹੋਇਆ, ਰਾਈਟ। ਜੀ ਬਿਲਕੁਲ, ਇਹ ਚੰਗਾ ਜਿਹੜਾ ਝੂਠ ਇਹ ਬੋਲਿਆ ਹੋਇਆ ਹੈ, ਕੋਈ ਵੱਡੀ ਨਵੀਂ ਗੱਲ ਨਹੀਂ ਹੈ। ਚਾਈਨਾ ਦੇ ਜਿਹੜੇ ਕਲਚਰ ਦੇ ਵਿੱਚ ਉੱਥੋਂ ਦੀ ਸਰਕਾਰ ਆ ਅਕਸਰ ਹੀ ਆંકੜਿਆਂ ਦੇ ਵਿੱਚ ਹੇਰ-ਫੇਰ ਬਦਲਾਵ ਜਿਹੜੀ ਉਹ ਕਰਦੀ ਰਹਿੰਦੀ। ਆਪਾਂ ਦੇਖਿਆ ਹੀ ਸੀ ਵੀ ਯੂਕੇ ਵਾਲਿਆਂ ਨੇ ਵੀ ਬੜਾ ਹੁਣ ਸ਼ਿਕੰਜਾ ਕੱਸਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ। ਅੱਜ ਯੂਕੇ ਵਾਲੇ ਤਾਂ ਕਹਿੰਦੇ ਡਬਲ ਡਾਊਨ ਹੋ ਗਏ ਇਹਨਾਂ ਦੇ ਉੱਤੇ, ਕਹਿੰਦੇ ਵੀ ਜਿਹੜੇ ਜਿਆਂਗਜਿੰਗ ਲੇਬਰ ਕੈਂਪ ਜਿਹੜੇ ਆ ਉਹ ਬਣਾਏ ਹੋਏ ਆ ਚਾਈਨਾ ਨੇ, ਉੱਥੇ ਕਹਿੰਦੇ ਟੌਰਚਰ ਹੁੰਦਾ ਆ ਅਤੇ ਬਾਰਬਰਿਜ਼ਮ ਜਿਹੜਾ ਆ ਉਹ ਹੁੰਦਾ ਆ। ਸੋ ਬੇਸਿਕਲੀ ਕਹਿੰਦੇ ਵੀ ਉੱਥੇ ਪੂਰਾ ਅਤਿਆਚਾਰ ਇਹਨਾਂ ਜਿਹੜੇ ਟੌਰਚਰ ਜਿਹੜੇ ਲੇਬਰ ਕੈਂਪਸ ਆ ਇਹਨਾਂ ਦੇ ਵਿੱਚ ਕੀਤਾ ਜਾ ਰਿਹਾ ਹੈਗਾ ਆ। ਸੋ ਡੋਮੈਨਿਕ ਰੈਬ ਜਿਹੜੇ ਨੇ ਫਸਟ ਸੈਕਟਰੀ ਆਫ ਸਟੇਟ ਅਤੇ ਜਿਹੜੇ ਉੱਥੇ ਦੇ ਹੈਗੇ ਨੇ ਯੂਕੇ ਦੇ, ਉਹਨਾਂ ਨੇ ਇਸ ਦੇ ਬਾਰੇ ਜਿਹੜਾ ਉਹ ਡਬਲ ਡਾਊਨ ਹੁਣ ਕੀਤਾ ਆ। ਸੋ ਸਰਕਾਰ ਉੱਥੇ ਦੀ ਵੀ ਕਿਤੇ ਨਾ ਕਿਤੇ ਹੁਣ ਸ਼ਿਕੰਜਾ ਜਿਹੜਾ ਆ ਉਹਨਾਂ ਨੇ ਕੱਸਣਾ ਅਤੇ ਇਹਨਾਂ 'ਤੇ ਪ੍ਰੈਸ਼ਰ ਪਾਉਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈਗਾ ਆ। ਸੋ ਬਿਲਕੁਲ, ਯੂਕੇ ਦੇ ਪ੍ਰਾਈਮ ਮਿਨਿਸਟਰ, ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ, ਫਰਾਂਸ ਦੇ ਪ੍ਰੈਜ਼ੀਡੈਂਟ ਟੋਟਲੀ ਚਾਈਨਾ ਦੇ ਉਲਟ ਹੈਗੇ ਆ। ਹੁਣ ਦੇਖਦੇ ਹਾਂ ਆਪਣਾ ਨਵਾਂ ਐਡਮਿਨਿਸਟ੍ਰੇਸ਼ਨ ਕੀ ਕਰੂਗਾ। ਅਤੇ ਜਿਸ ਤਰ੍ਹਾਂ ਆਪਾਂ ਵੈਕਸੀਨ ਦੀ ਗੱਲ ਕਰਦੇ ਸੀ, ਆਪਣੇ ਸਰੋਤਿਆਂ ਦੀ ਜਾਣਕਾਰੀ ਲਈ ਦੱਸਦੇ ਜਾਈਏ, ਜਿਹੜੇ USA ਦੇ ਵਿੱਚ ਇਸ ਟਾਈਮ 2 ਵੈਕਸੀਨ ਜਿਹੜੇ ਚੱਲ ਰਹੇ ਹੈਗੇ ਆ, ਫਾਈਜ਼ਰ ਅਤੇ ਬਾਇਓਨਟੈਕ ਅਤੇ ਮੋਡਰਨਾ ਦਾ, ਇਹਨਾਂ ਦੀ ਜਿਹੜੀ ਐਫੀਸ਼ੀਐਂਸੀ ਰੇਟ ਆ ਉਹ 95% ਆ। ਸੋ ਸਭ ਤੋਂ ਵੱਧ ਆ। ਰਸ਼ੀਆ ਵਾਲੇ ਕਹਿੰਦੇ ਉਹਨਾਂ ਨੇ ਜਿਹੜਾ ਇੱਕ ਸਪੂਤਨਿਕ B ਵੈਕਸੀਨ ਤਿਆਰ ਕੀਤਾ 91% ਇਫੈਕਟਿਵ ਆ। ਹੁਣ ਇਹ ਨਹੀਂ ਪਤਾ ਵੀ ਉਹ ਕਿੰਨਾ ਕੁ ਝੂਠਾ ਆ। ਅਤੇ ਆਪਣੇ ਚਾਈਨਾ ਵਾਲਿਆਂ ਦਾ ਮੈਂ ਤੁਹਾਨੂੰ ਦੱਸੇ ਦਿੱਤਾ, ਕਹਿੰਦੇ ਸੀ 79% ਸਾਡਾ ਜਿਹੜਾ ਹੈਗਾ ਆ ਸਿਨੋਵੈਕ ਵੈਕਸੀਨ ਕਰਕੇ ਇਫੈਕਟਿਵ ਆ, ਤਾਂ ਨਿਕਲਿਆ ਉਹ 50% ਤੋਂ ਵੀ ਘੱਟ। UK ਦੇ ਵਿੱਚ ਜਿਹੜਾ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ਨੇਕਾ ਨੇ ਜਿਹੜਾ ਵੈਕਸੀਨ ਤਿਆਰ ਕੀਤਾ ਸੀ, ਉਹ ਵੀ ਸਿਰਫ 70% ਜਿਹੜਾ ਇਫੈਕਟਿਵ ਆ। ਸੋ USA ਦੇ ਵਿੱਚ ਜਿਹੜੀਆਂ ਦੋਨੋਂ ਕੰਪਨੀਆਂ ਨੇ ਤਿਆਰ ਕੀਤਾ, ਇਹ ਸਭ ਤੋਂ ਜ਼ਿਆਦਾ ਜਿਹੜਾ ਇਫੈਕਟਿਵ ਹੈਗਾ ਇਹ ਵੈਕਸੀਨ। ਜੀ ਬਿਲਕੁਲ, ਇਹ ਐਸਟਰਾਜ਼ੈਨੇਕਾ ਵਾਲੇ ਜਿਹੜੇ UK ਦੇ ਵਿੱਚ ਅਤੇ ਇੰਡੀਆ ਦੇ ਵਿੱਚ ਵੀ ਇਸ ਨੂੰ ਅਪਰੂਵਲ ਜਿਹੜਾ ਮਿਲਿਆ ਆ। ਉੱਥੇ ਕਹਿੰਦੇ ਵੀ 300 ਮਿਲੀਅਨ ਲੋਕਾਂ ਨੂੰ ਇਸ ਗਰਮੀਆਂ ਦੇ ਅਖੀਰ ਤੱਕ ਉਹ ਵੈਕਸੀਨ ਲਾਉਣ ਬਾਰੇ ਜਿਹੜਾ ਉਹ ਸੋਚ ਰਹੇ ਆ। ਉੱਥੇ ਵੀ ਇੱਕ ਹੋਰ ਹੀ ਨਿਕਲੀ ਕੋਈ ਕੰਪਨੀ, ਮੈਨੂੰ ਉਹਨਾਂ ਦਾ ਨਾਂ ਚੇਤਾ ਭੁੱਲ ਗਿਆ ਆ, ਉਸ ਨੂੰ ਵੀ ਕਹਿੰਦੇ ਅਚਨਚੇਤੇ ਜਿਹੜਾ ਅਪਰੂਵਲ ਆ ਉਹ ਦੇ ਦਿੱਤਾ ਗਿਆ। ਉੱਥੋਂ ਦੀ ਲੋਕਲ ਹੀ ਜਿਹੜੀ ਆ ਉਹ ਦੱਸੀ ਜਾ ਰਹੀ ਆ, ਉਹਨਾਂ ਨੇ ਵੀ ਐਮਰਜੈਂਸੀ ਅਪਰੂਵਲ ਉੱਥੇ ਦੀਆਂ ਸਿਹਤ ਏਜੰਸੀਆਂ ਨੇ ਉਸ ਨੂੰ ਦੇ ਦਿੱਤਾ ਆ। ਅਤੇ ਲੋਕ ਕਾਫੀ ਜਿਹੜੇ ਉਸ ਦੇ ਉੱਤੇ ਸਵਾਲ ਉਠਾ ਰਹੇ ਆ ਵੀ ਕੀ ਵਾਕਿਆ ਹੀ ਉਸ ਦੀ ਐਫੀਕੇਸੀ ਹੈਗੀ ਆ ਕਿ ਨਹੀਂ, ਕਿਉਂਕਿ ਉਹ ਵੀ ਸਪੁਤਨਿਕ V ਵਾਂਗੂ ਫਾਈਨਲ ਟਰਾਇਲਸ ਦੇ ਵਿੱਚ ਹੀ ਸੀਗੀ ਅਜੇ ਫੇਜ਼ 3 ਦੇ, ਅਤੇ ਉਹਨਾਂ ਨੇ ਵੀ ਇਸ ਨੂੰ ਵੈਕਸੀਨ ਜਿਹੜੀ ਉਹ ਘੋਸ਼ਿਤ ਕਰ ਦਿੱਤਾ ਸੀ। ਇੰਡੀਆ ਦੇ ਵਿੱਚ ਵੀ ਜਿਹੜਾ ਉਹੀ ਕੁਛ ਹੋਇਆ ਆ। ਮੈਨੂੰ ਲੱਗਦਾ ਜਦੋਂ ਤਾਰਾਂ ਤੋਰਾਂ ਜੁੜੀਆਂ ਅਤੇ ਨਜ਼ਦੀਕੀ ਜਿਹੜੇ ਆ ਕਿਤੇ ਨਾ ਕਿਤੇ ਉੱਥੇ ਸੱਤਾਧਾਰੀ ਪਾਰਟੀ ਦੇ ਜਿਹੜੇ ਉੱਥੇ ਨਿਕਲਣੇ ਆ। ਉੱਧਰ ਹਰਜੋਤ ਸਿੰਘ ਜੀ, ਇਸ ਟਾਈਮ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਿਕ ਲਾਅ ਮੇਕਰਸ ਆ ਉਹ ਹੁਣ ਸਵਾਲ ਉਠਾ ਰਹੇ ਆ। ਕਹਿੰਦੇ ਸ਼ੱਕੀ ਜਿਹੜਾ ਇੱਕ ਕੈਪੀਟਲ ਟੂਰ ਜਿਹੜਾ ਇੱਕ ਦਿਨ ਪਹਿਲਾਂ ਇਹ ਜਿਹੜਾ ਹਮਲਾ ਹੋਇਆ ਆ ਉਸ ਦੇ ਉੱਤੇ ਇਨਵੈਸਟੀਗੇਸ਼ਨ ਦੀ ਜਿਹੜੀ ਉਹ ਮੰਗ ਕਰ ਰਹੇ ਹੈਗੇ ਆ। ਸੋ ਇੱਕ ਕੋਲੇਸ਼ਨ ਦੇ ਵਿੱਚ ਜਿਹੜੇ ਮਾਈਕੀ ਸ਼ੈਰਲ ਜਿਹੜੇ ਆ ਉਹਨਾਂ ਨੇ ਚਿੱਠੀ ਲਿਖ ਕੇ ਹਾਊਸ ਸਰਜੈਂਟ ਐਟ ਆਰਮਸ ਆ ਉਹਨਾਂ ਨੂੰ ਇਸ ਦੇ ਬਾਰੇ ਜਿਹੜਾ ਉਹ ਜਾਣਕਾਰੀ ਦੇਣ ਦੇ ਲਈ ਜਿਹੜਾ ਉਹ ਆਖਿਆ ਵੀ ਜਾਂਚ ਇਸ ਦੀ ਕੀਤੀ ਜਾਵੇ। ਆਲਰੇਡੀ ਹੋਰ ਵੀ ਕਈ ਡੈਮੋਕ੍ਰੇਟਸ ਆ ਉਹ ਪੁੱਛ ਰਿਹਾ ਵੀ ਕਿਤੇ ਕੈਪੀਟਲ ਪੁਲਿਸ ਦਾ ਜਾਂ ਹੋਰ ਕਿਹੜੇ ਲੋਕਾਂ ਦਾ ਇੱਥੇ ਅੰਦਰੂਨੀ ਤੌਰ ਦੇ ਉੱਤੇ ਜਿਹੜਾ ਉਹ ਹੱਥ ਹੋ ਸਕਦਾ ਵੀ ਏਡੀ ਜਲਦੀ ਜਿਹੜੀ ਇੰਨੀ ਜ਼ਿਆਦਾ ਮੌਬ ਆ ਕੈਪੀਟਲ ਦੇ ਵਿੱਚ ਜਿਹੜੀ ਉਹ ਧੜੱਲੇ ਨਾਲ ਵੜ ਗਈ। ਉਹਨਾਂ ਨੂੰ ਕਈ ਪੁਲਿਸ ਵਾਲਿਆਂ ਨੇ ਅੰਦਰ ਆਉਣ ਦਿੱਤਾ, ਖੁਦ ਜਿਹੜੇ ਦਰਵਾਜ਼ੇ ਉਹਨਾਂ ਦੇ ਲਈ ਜਿਹੜੇ ਉਹ ਬੈਰੀਅਰਸ ਪਰੇ ਕਰ ਰਹੇ ਸੀ, ਹੱਥ ਮਾਰ ਮਾਰ ਕੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਸੀਗਾ। ਸੋ ਕਾਫੀ ਜਿਹੜਾ ਇਸ ਚੀਜ਼ ਦੇ ਉੱਤੇ ਜਿਹੜੇ ਹੁਣ ਸਵਾਲ ਆ ਉਹ ਉੱਠ ਰਹੇ ਨੇ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣਾ ਸਮਾਪਤੀ ਵਾਲਾ ਜਾਣ ਤੋਂ ਪਹਿਲਾਂ ਸੈਂਸਸ ਦੀ ਵੀ ਜਿਹੜੀ ਉਹ ਜ਼ਰੂਰ ਕਰਦੇ ਜਾਈਏ। ਟਰੰਪ ਐਡਮਿਨਿਸਟ੍ਰੇਸ਼ਨ ਨੇ ਅੱਡੀਆਂ ਚੱਕ ਕੇ ਜਿਹੜਾ ਟਰਾਈ ਕੀਤੀ ਵੀ ਜਿਹੜੇ ਅਨਆਥੋਰਾਈਜ਼ਡ ਇਮੀਗਰੈਂਟ ਆ ਸੈਂਸਸ ਦੇ ਵਿੱਚ ਨਾ ਕਾਊਂਟ ਹੋਣ। ਉਸ ਦੇ ਲਈ ਜਿਹੜਾ ਉਹਨਾਂ ਨੇ ਆਪਣਾ ਬੰਦਾ ਵੀ ਜਿਹੜਾ ਉਹਨਾਂ ਨੇ ਟੌਪ ਦੇ ਉੱਤੇ ਲਾਇਆ ਸੀ, ਉਸਨੇ ਬਹੁਤ ਕੋਸ਼ਿਸ਼ ਕੀਤੀ, ਪਰ ਕਹਿੰਦੇ ਆ ਵੀ ਹੁਣ US ਸੈਂਸਸ ਬਿਊਰੋ ਨੇ ਹਰ ਇੱਕ ਉਹ ਕੰਮ ਵੀ ਜਿਹੜਾ ਇਸ ਤਰੀਕੇ ਦੇ ਨਾਲ ਅਨਆਥੋਰਾਈਜ਼ਡ ਇਮੀਗਰੈਂਟਸ ਨੂੰ ਕਾਊਂਟ ਕਰਨ ਵਾਲਾ ਆ ਉਸ ਦੇ ਉੱਤੇ ਹਾਲਟ ਲਾ ਦਿੱਤਾ ਆ, ਉਹ ਜਿਹੜਾ ਉਹ ਬੰਦ ਕਰ ਦਿੱਤਾ ਆ। ਕਹਿੰਦੇ ਵੀ ਇੱਦਾਂ ਕਰਨ ਦੇ ਨਾਲ ਸੈਂਸਸ ਨੰਬਰਸ ਦੇ ਵਿੱਚ ਕਾਫੀ ਵੱਡਾ ਜਿਹੜਾ ਉਹ ਫਰਕ ਪੈ ਸਕਦਾ ਸੀਗਾ, ਜਿਸ ਕਰਕੇ ਕਈ ਜਿਹੜੀਆਂ ਆ ਸੂਬੇ ਆ ਉਹ ਆਪਣੀਆਂ ਇਲੈਕਟਰਲ ਕਾਲਜ ਦੀਆਂ ਅਤੇ ਉੱਦਾਂ ਜਿਹੜੀਆਂ ਹਾਊਸ ਰਿਪਰੈਜ਼ੈਂਟੇਟਿਵ ਸੀਟਾਂ ਜਿਹੜੀਆਂ ਆ ਉਹ
ਗਵਾ ਸਕਦੇ ਸੀਗੇ। ਹੁਣ ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਵੀ ਸੈਂਸਸ ਬਿਊਰੋ ਨੇ ਉਸ ਦੇ ਉੱਤੇ ਟਰੰਪ ਦੇ ਜਿਹੜੇ ਡਾਇਰੈਕਟਿਵ ਆ ਸਟੇਟ ਬਾਏ ਸਟੇਟ ਅਨਆਥੋਰਾਈਜ਼ਡ ਇਮੀਗ੍ਰੈਂਟਸ ਨੂੰ ਕਾਊਂਟ ਕਰਨ ਦੇ ਲਈ ਉਸ ਦੇ ਉੱਤੇ ਕੰਮ ਜਿਹੜਾ ਉਹ ਬੰਦ ਕਰ ਦਿੱਤਾ ਆ। ਪੁਸ਼ ਕੀਤਾ ਜਾ ਰਿਹਾ ਸੀਗਾ ਵੀ ਉਹ ਆંકੜੇ ਜਲਦ ਤੋਂ ਜਲਦ ਜਿਹੜੇ ਉਹ ਪੇਸ਼ ਕੀਤੇ ਜਾਣ, ਪਰ ਸੈਂਸਸ ਬਿਊਰੋ ਦੇ ਵਿੱਚ ਲੋਕ ਕਹਿ ਰਹੇ ਸੀਗੇ ਵੀ ਜੇ ਇਸ ਦਾ ਕੁਆਲਿਟੀ ਚੈੱਕ ਚੰਗੀ ਤਰ੍ਹਾਂ ਨਹੀਂ ਹੋਇਆ ਤਾਂ ਆંકੜਿਆਂ ਦੇ ਵਿੱਚ ਬਹੁਤ ਜ਼ਿਆਦਾ ਗਲਤੀਆਂ ਜਿਹੜੀਆਂ ਉਹ ਰਹਿ ਸਕਦੀਆਂ ਆ, ਅਤੇ ਇਸ ਲਈ ਸਾਨੂੰ ਸਮਾਂ ਜਿਹੜਾ ਉਹ ਹੋਰ ਜ਼ਿਆਦਾ ਚਾਹੀਦਾ ਆ, ਜਿਸ ਨੂੰ ਆਈ ਥਿੰਕ ਬੀਤੇ ਕੁਛ ਦਿਨ ਪਹਿਲਾਂ ਜਿਹੜਾ ਕਾਂਗਰਸ ਨੇ ਅਪਰੂਵਲ ਵੀ ਦੇ ਦਿੱਤਾ ਸੀ ਵੀ ਤੁਹਾਨੂੰ ਜਿਹੜਾ ਸਮਾਂ ਆ ਉਹ ਅਸੀਂ ਹੋਰ ਵਧਾ ਦਿੱਤਾ ਗਿਆ ਹੈਗਾ ਆ ਜੀ। ਇਸੇ ਤਰ੍ਹਾਂ ਅੱਜ ਟੈਸਲਾ ਕੰਪਨੀ ਨੂੰ 1,58,000 ਆਪਣੀਆਂ ਕਾਰਾਂ ਜਿਹੜੀਆਂ ਆ ਉਹ ਰੀਕਾਲ ਕਰਨੀਆਂ ਪਈਆਂ ਹੈਗੀਆਂ ਆ। ਟੈਸਲਾ ਦਾ ਮਾਡਲ ਐਸ ਤੇ ਮਾਡਲ ਐਕਸ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਆ ਵੀ ਜਿਹੜਾ ਇਹਦੇ ਵਿੱਚ ਬ੍ਰਿਕਟ ਸਕਰੀਨ ਲੱਗਾ ਹੋਇਆ ਆ ਉਹਦੇ ਨਾਲ ਕ੍ਰੈਸ਼ ਹੋ ਸਕਦਾ ਹੈਗਾ ਆ, ਅਤੇ ਪਿੱਛੋਂ ਕੈਮਰਾ ਜਿਹੜਾ ਉਹ ਕੰਮ ਕਰਨੋਂ ਬੰਦ ਕਰ ਸਕਦਾ, ਕਲਾਈਮੇਟ ਕੰਟਰੋਲ। ਸੋ ਇਸੇ ਤਰ੍ਹਾਂ ਟੈਸਲਾ ਦਾ ਆਟੋ ਪਾਇਲਟ ਡਰਾਈਵਰ ਅਸਿਸਟੈਂਟ ਸਿਸਟਮ ਫੇਲ ਹੋ ਸਕਦਾ। ਸੋ ਇਹ ਟੈਸਲਾ ਨੂੰ ਮੈਨੂੰ ਲੱਗਦਾ ਵੀ ਇਹ ਰੀਕਾਲ ਦੇ ਨਾਲ ਕਾਫੀ ਅਸਰ ਪਊਗਾ। 1,58,000 ਜਿਹੜੀਆਂ ਕਾਰਾਂ ਆ ਉਹ ਰੀਕਾਲ ਕੀਤੀਆਂ ਗਈਆਂ। ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਸਵੇਰੇ ਆਪਾਂ ਖਬਰ ਇੱਕ ਜ਼ਿਕਰ ਕੀਤਾ ਸੀ ਓਲੰਪੀਅਨ ਗੋਲਡ ਮੈਡਲਿਸਟ ਸਵਿਮਿੰਗ ਦਾ ਜਿਹੜਾ ਉਹ ਵੀ US ਕੈਪੀਟਲ ਰਾਈਟ ਦੇ ਵਿੱਚ ਜਿਹੜਾ ਉਹ ਕੈਲਰ ਜਿਹੜਾ ਆ ਉਹ ਉਸ ਵੀ ਦੇਖਿਆ ਗਿਆ ਸੀਗਾ। 5 ਵਾਰ ਦਾ ਓਲੰਪਿਕ ਮੈਡਲਿਸਟ ਹੈਗਾ ਇਹ ਬੰਦਾ ਕਲੀਟ ਕੈਲਰ, ਅਤੇ ਕਹਿੰਦੇ ਇਸ ਦੇ ਖਿਲਾਫ ਵੀ ਜਿਹੜੇ ਚਾਰਜਿਸ ਆ ਉਹ ਲਾ ਦਿੱਤੇ ਗਏ। FBI ਨੂੰ ਕੰਪਲੇਂਟ ਕੀਤੀ ਗਈ ਸੀ। ਵੀਡੀਓ ਦੇ ਵਿੱਚ ਇਸ ਦੇ ਜਿਹੜੇ ਸਕਰੀਨ ਸ਼ਾਟਸ ਆ ਉਹ ਦਿਖਾ ਕੇ ਜਿਹੜੇ ਲੋਕਾਂ ਨੇ ਕੀਤਾ ਵੀ ਇਹ ਜਿਹੜਾ ਉੱਥੇ ਕੀ ਕਰ ਰਿਹਾ ਹੈਗਾ। ਸੋ ਉਸ ਦੇ ਖਿਲਾਫ ਕਹਿੰਦੇ ਆ ਇਹ ਨਹੀਂ ਪਤਾ ਵੀ ਅਜੇ ਵਾਰੰਟ ਇਸ਼ੂ ਕੀਤੇ ਆ ਕਿ ਨਹੀਂ, ਪਰ ਉਸ ਦੀ ਮੰਗ ਉਹਨਾਂ ਨੇ ਕੀਤੀ ਹੈ ਅਤੇ ਚਾਰਜਿਸ ਕਹਿੰਦੇ ਇਸ ਦੇ ਤਹਿਤ ਉਹ ਲਗਾਏ ਜਾ ਰਹੇ ਹੈਗੇ ਆ। ਅਤੇ ਆਪਾਂ ਸਟਾਕ ਮਾਰਕੀਟ ਦੇ ਬਾਰੇ ਜੇ ਜਾਂਦੇ ਜਾਂਦੇ ਆਪਣੇ ਸਰੋਤਿਆਂ ਨੂੰ ਜ਼ਿਕਰ ਕਰਦੇ ਜਾਈਏ, ਡਾਓ ਜੋਨਸ ਤਕਰੀਬਨ ਕੱਲ੍ਹ ਦੇ ਲੈਵਲ ਦੇ ਉੱਤੇ ਹੀ ਰਿਹਾ। 8 ਪੁਆਇੰਟ ਜਿਹੜੇ ਇਸ ਦੇ ਵਿੱਚ ਡਿੱਗੇ, 31,060 ਦੇ ਉੱਤੇ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 56 ਪੁਆਇੰਟਾਂ ਦਾ ਵਾਧਾ ਹੋਇਆ, 13,129 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 9 ਪੁਆਇੰਟ ਵਧੇ, 3810 ਦੇ ਉੱਤੇ ਇਹ ਕਲੋਜ਼ ਹੋਇਆ। ਸੋਨੇ ਦੀ ਕੀਮਤ $1,843 ਪ੍ਰਤੀ ਆਊਂਸ ਰਹੀ। $1 ਦੀ ਕੀਮਤ ਕੈਨੇਡਾ ਦੇ $1.27 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ $73.18 ਦੇ ਬਰਾਬਰ ਰਹੀ ਆ। ਜੀ, ਅਤੇ ਹੁਣ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ, ਅਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਅਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।